किशन लाल जी ਤੇ ਪਰਨ ਹੰਸ ਲਾਲ ਮਹਿਤਾ ਜੀ। ਚਲੋ ਮੈਂ ਤੁਹਾਨੂੰ ਦਿਖਾਉਂਦਾ ਵਾਂ ਤੁਹਾਡੇ ਪਿੰਡ ਦਾਦਨਹਾਂ ਦੀਆਂ ਜੁੜੀਆਂ ਹੋਈਆਂ ਤਮਾਮ ਯਾਦਾਂ, ਸਕੂਲ, ਮੰਦਰ, ਬਾਜ਼ਾਰ, ਸਟੇਸ਼ਨ ਵਗੈਰਾ ਅਤੇ ਪਿੰਡ ਦਾਦਨਹਾਂ ਦੀ ਹਿਸਟਰੀ। ਅਤੇ ਪੂਰੀ ਵੀਡੀਓ ਦੇਖਣ ਵਾਸਤੇ ਮੇਰੇ ਨਾਲ ਜੁੜੇ ਰਹੇ ਜੇ। ਬਹੁਤ ਬਹੁਤ ਸ਼ੁਕਰੀਆ। ਇੰਡੀਆ 'ਚੋਂ ਇੱਕ ਪਰਨ ਹੰਸ ਲਾਲ ਮਹਿਤਾ ਜੀ ਨੇ, ਉਹਨਾਂ ਨੇ ਕਾਸ਼ੂ ਰਾਮ ਨੂੰ ਇੰਟਰਵਿਊ ਦਿੱਤਾ ਕਿ ਮੇਰਾ ਗਾਉਂ ਜਿਹੜਾ ਹੈ ਉਹ ਸਾਹੂਵਾਲ ਹੈ, ਤਹਿਸੀਲ ਪਿੰਡ ਦਾਦਨਹਾਂ, ਜ਼ਿਲ੍ਹਾ ਜੇਹਲਮ ਹੈ। ਅਤੇ ਸਾਹੂਵਾਲ ਦੇ ਨੇੜੇ ਉਹਨਾਂ ਨੇ ਦੱਸਿਆ ਕਿ ਹਰਨਪੁਰ ਰੇਲਵੇ ਸਟੇਸ਼ਨ ਸੀ, ਜਿਹੜਾ ਸਿਰਫ 3 ਕਿਲੋਮੀਟਰ ਦੇ ਫਾਸਲੇ 'ਤੇ ਸੀ। ਤੁਸੀਂ ਦੱਸਿਆ ਕਿ ਪੈਦਾਇਸ਼ ਮੇਰੀ 1937 ਦੀ ਨਾਨੀ ਦੇ ਘਰ ਪਿੰਡ ਦਾਦਨਹਾਂ ਦੇ ਵਿੱਚ ਹੋਈ ਅਤੇ ਮੈਂ ਕਲਾਸ 4 ਤੱਕ ਆਪਣੇ ਗਾਉਂ ਸਾਹੂਵਾਲ ਦੇ ਵਿੱਚ ਤਾਲੀਮ ਹਾਸਲ ਕੀਤੀ। ਅਤੇ ਸਾਹੂਵਾਲ ਦੇ ਨਾਲ ਜਿਹੜੇ ਤੁਸੀਂ ਪਿੰਡ ਹੋਰ ਦੱਸੇ, ਉਹਨਾਂ ਦਾ ਨਾਂ ਪੁੰਨਨਵਾਲੀ, ਹਰਨਪੁਰ ਅਤੇ ਖਿਓੜਾ। ਫਿਰ ਤੁਸੀਂ ਜ਼ਿਕਰ ਕੀਤਾ ਕਟਾਸ ਰਾਜ ਸ਼ਿਵਲਿੰਗ ਮੰਦਰ ਦਾ, ਕਿ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ, ਲੇਕਿਨ ਮੈਂ ਕੋਸ਼ਿਸ਼ ਦੇ ਬਾਵਜੂਦ ਉੱਥੇ ਨਹੀਂ ਜਾ ਸਕਿਆ, ਤੁਸੀਂ ਨਹੀਂ ਆ ਸਕੇ। ਫਿਰ ਤੁਸੀਂ ਉਸਤਾਦ ਦਾ ਜ਼ਿਕਰ ਕੀਤਾ ਕਿ ਉਸਤਾਦ ਜਿਹੜੇ ਤੁਹਾਡੇ ਸਨ ਉਹ ਪੋਸਟ ਮਾਸਟਰ ਸੀ, ਯਾਨੀ ਡਾਕੀਏ ਦਾ ਵੀ ਕੰਮ ਕਰਦੇ ਸਨ, ਅਤੇ ਲੜਕਿਆਂ ਨੂੰ ਡਾਕ ਦੇ ਦਿੰਦੇ ਸੀ ਅਤੇ ਉਹ ਗਾਉਂ ਦੇ ਵਿੱਚ ਉਹ ਖਤੋ ਕਿਤਾਬ ਜਿਹੜੀ ਉਹ ਤਕਸੀਮ ਕਰ ਦਿੰਦੇ ਸੀ। ਫਿਰ ਤੁਸੀਂ ਆਪਣੇ ਕਲਾਸ ਫੈਲੋ ਕਰਮਦਾਦ ਦਾ ਜ਼ਿਕਰ ਕੀਤਾ। ਅਤੇ ਜਨਾਬ ਪਰਨ ਹੰਸ ਲਾਲ ਮਹਿਤਾ ਜੀ, ਮੈਂ ਤੁਹਾਨੂੰ ਪਿੰਡ ਦਾਦਨਹਾਂ ਜਿਹੜਾ ਤੁਹਾਡੇ ਨਾਨੀ ਦਾ ਪਿੰਡ ਹੈ ਉਹ ਤੁਹਾਨੂੰ ਲਾਜ਼ਮੀ ਦਿਖਾਵਾਂਗਾ ਜਿੱਥੇ ਤੁਹਾਡੀ ਪੈਦਾਇਸ਼ ਹੋਈ। ਫਿਰ ਇੱਕ ਹੋਰ ਬਜ਼ੁਰਗ ਨੇ, ਉਹਨਾਂ ਨੇ ਵੀ ਆਪਣੇ ਇੰਟਰਵਿਊ 'ਚ ਦੱਸਿਆ ਕਿ ਮੇਰਾ ਨਾਮ ਕਿਸ਼ਨ ਲਾਲ ਹੈ, ਵਲਦ ਨੱਥੂ ਰਾਮ ਹੈ ਅਤੇ ਕੌਮ ਪੰਡਤ ਹੈ। ਫਿਰ ਉਹਨਾਂ ਨੇ ਆਪਣੇ ਗਾਉਂ ਦਾ ਜ਼ਿਕਰ ਕੀਤਾ ਕਿ ਮੇਰੀ ਪੈਦਾਇਸ਼ ਜਿਹੜੀ ਹੈ ਬੜਾ ਕੋਟ, ਜਿਹੜਾ ਛੋਟੇ ਕੋਟ ਦੇ ਕਰੀਬ ਹੈ, ਅਤੇ ਤਹਿਸੀਲ ਪਿੰਡ ਦਾਦਨਹਾਂ ਹੈ। ਕਹਿੰਦੇ ਨੇ ਕਿ ਜਿਸ ਵਕਤ ਪਾਰਟੀਸ਼ਨ ਹੋਈ ਤਾਂ ਉਸ ਵਕਤ ਮੈਂ ਦੂਸਰੀ ਕਲਾਸ 'ਚ ਪੜ੍ਹਦਾ ਸੀ। ਮੇਰੀ ਉਮਰ 8 ਸਾਲ ਸੀ ਅਤੇ ਦਾਦਾ ਮੇਰਾ ਪਟਵਾਰੀ ਸੀ, ਅਤੇ ਜਿਹੜਾ ਨਾਲ ਪ੍ਰਾਪਰਟੀ ਡੀਲਰ ਦਾ ਪਲਾਟ ਕੱਟ ਕੇ ਉਹ ਸੇਲ ਕਰਦਾ ਸੀ। ਸਾਡੀ ਦੁਕਾਨ ਪਿੰਡ ਦਾਦਨਹਾਂ ਦੇ ਵਿੱਚ ਅੱਡਦੀ ਸੀ ਅਨਾਜ ਵਗੈਰਾ। ਅਤੇ ਜਿਸ ਵਕਤ ਹਿਜਰਤ 47 ਦੀ ਵੰਡ 'ਤੇ ਕੀਤੀ, ਪਾਕਿਸਤਾਨ ਤੋਂ ਇੰਡੀਆ ਗਏ, ਅਤੇ ਕਹਿੰਦੇ ਨੇ ਗਾਉਂ ਦਾ ਜਿਹੜਾ ਸਭ ਤੋਂ ਅਮੀਰ ਆਦਮੀ ਸੀ ਉਹਨੂੰ ਰਾਜਾ ਕਹਿੰਦੇ ਸਨ। ਅਤੇ ਕਹਿੰਦੇ ਅਸੀਂ ਆਪਣੇ ਘਰ ਦਾ ਸਾਰਾ ਸਮਾਨ ਜਿਹੜਾ ਨਾ ਉਹਨਾਂ ਦੇ ਘਰ ਬਤੌਰੇ ਅਮਾਨਤ ਛੱਡ ਕੇ ਆ ਗਏ, ਕਿਉਂਕਿ ਉਹ ਬਹੁਤ ਅੱਛਾ ਆਦਮੀ ਸੀ ਅਤੇ ਨੇਕ ਆਦਮੀ ਸੀ। ਫਿਰ ਕਹਿੰਦੇ ਕਿ ਜਿਸ ਵਕਤ ਅਸੀਂ ਕੰਮ ਹੋ ਕੇ ਪਹੁੰਚੇ ਨਾ, ਅਤੇ ਸਾਡੀ ਗੱਡੀ ਜਿਹੜੀ ਹੈ ਉਹ ਰੋਕ ਕੇ, ਅਤੇ 12-14 ਡੱਬੇ ਸਨ ਗਾਲਬਨ, ਉਹਨਾਂ ਸਾਰਿਆਂ ਨੂੰ ਲੋਕਾਂ ਨੂੰ ਉਹ ਕਤਲ ਕਰ ਦਿੱਤਾ ਗਿਆ। ਫਿਰ ਤੁਸੀਂ ਦੱਸਿਆ ਕਿ ਮੇਰੇ ਜਿਹੜੇ ਨੇ ਖਾਨਦਾਨ ਦੇ 60 ਅਫਰਾਦ ਜਿਹੜੇ ਨੇ ਉਹ ਕਤਲ ਕੀਤੇ ਗਏ, ਅਤੇ ਜਿਨ੍ਹਾਂ ਦੇ ਵਿੱਚੋਂ ਸਿਰਫ ਤੁਸੀਂ ਅਤੇ ਤੁਹਾਡੀ ਭੈਣ ਬਚ ਕੇ ਇੰਡੀਆ ਗਈ। ਦੋਸਤੋ, ਇਹਨਾਂ ਦਾ ਮੁਕੰਮਲ ਇੰਟਰਵਿਊ ਬਜ਼ੁਰਗਾਂ ਦਾ ਦੇਖਣ ਵਾਸਤੇ ਮੇਰੇ YouTube ਦੇ ਅੰਦਰ ਉਹ ਵੀਡੀਓ ਮੌਜੂਦ ਨੇ, ਜਿਹੜੀਆਂ ਇੰਤਹਾ ਤੋਂ ਜ਼ਿਆਦਾ ਦੁਖੀ ਨੇ, ਅਤੇ ਵੀਡੀਓ ਦੇਖ ਕੇ ਅਤੇ ਰੌਂਗਟੇ खड़े हो जाते हैं। जो ट्रेन हमारी थी उसके ऊपर लिखा गया था तोहफा हिंदुस्तान टू पंडित नेहरू एंड महात्मा गांधी। अटैक होने के बाद में सबसे पहले तो उन्होंने यंग लड़कियां निकाली। एक मुसलमान लेडी खाना बना के लाई, हमने कहा भी इसमें जहर होगा, उसने कहा जी पहले मैं खाऊंगी फिर बाद में आप खाना। तो एक बलोच जो था मेरे से कहने लगा मेरा बेटा नहीं है तो मेरे साथ चलेगा, मैं तुझे अफगान वहाँ ले चलूँगा। मैंने कहा चलूँगा। गन्ने की जो गाड़ियाँ होती हैं, जैसे बाहर गन्ना निकला होता है, जैसे काटते हैं, इस तरीके से उन्होंने काटना शुरू कर दिया लोगों को। तो एक हफ्ता तक हम उनके सैयद साहब के घर में रहे। उसके बाद में हम लोगों को मिलिट्री की गाड़ी आई, पिंडानखा में कैंप लगा, कैंप में ले जाने के लिए। हमारे पास उस समय क्योंकि जॉइंट फैमिली थी, ठीक है, और हम लोगों बड़ी अच्छी रेपुटेशन थी, पैसे वगैरह काफ़ी अच्छा हमारे पास पैसा, 50,000 रुपये हार्ड कैश था, ठीक है, 5 किलो सोना था। कहता है 200 लीडर पाकिस्तान के और 500 लीडर इंडिया के अगर लाइन में खड़े करके गोली मार दो, इंडिया और पाकिस्तान का मसला ही खत्म। कामों की ना उन्होंने गड्डी रोक ली मुसलमाना ने, उन्होंने फिर बदले शुरू कर दिते। इस तरह वड्डे जिदा परनाला वगदा ना डब्बे चों खून का, इस तरह वगदा सीगा। ते सारे साढ़े 60 बंदे घर दे मर गए। 60 बंदे मामे चाचे ताए जो भी है सब नियानियां की बंदे की सब मर गए। मैं तो मेरी भैन बच के आए हैं। परमहंस लाल मेहता जी, परमहंस लाल मेहता जनाब, वो कौन सा एरिया था जहाँ? और एक हमारा गांव होता था साहूवाल, डिस्ट्रिक्ट जेहलम, तहसील पिंड दादनखां,
जी। जहाँ जो रेलवे स्टेशन हरनपुर स्टेशन से करीब 3 किलोमीटर पर के फासले पर था। ठीक। मेरा जन्म जो है पिंडारन खान में हुआ था, मेरे मम्मी के मायके में। अच्छा, आप नानके में पैदा हुए नानके थे। में पैदा हुआ था। ठीक है, लेकिन कौन से साल में पैदा हुए थे? मैं 1937 यानी कि आप 27 जनवरी 1937। पिंडारन खान ये एक तहसील थी जिसके साथ में बहुत सारे गांव लगते थे, साऊवाल, पिन्नड़वाल, हरनपुर जी। और लीला के बाद में फिर खिवड़ा, अच्छा। जहाँ से नमक निकलता था। और वहाँ पर एक रिलीजियस प्लेस थी जहाँ पर हिंदुस्तान में टोटल जितने शिवलिंग हैं उनमें से एक हिंदुस्तान में भी, वो उसका नाम था किटासराज। वहाँ पर हर साल किटासराज पर मेला लगता था, और किटासराज के मेले के लिए 1-2 बार मैंने कोशिश करी लेकिन मैं नहीं जा सका। गांव में मेरी स्कूलिंग हुई, तो वहाँ पर मैं 4th क्लास तक स्कूल में पढ़ा। टीचर है वो एज ए पोस्ट मास्टर का काम करते थे, वही बच्चों को दे देते कि चिट्ठियाँ आई हैं ये फलाने एरिया के है, उनको तुम दे देना, तुम वहाँ दे देना। जी। तो क्या किसी जमाती के भी नाम याद है? जमाती एक करमदाद था। तो फादर साहब क्या करते थे? हम लोग महंत थे वहाँ पर। अच्छा। गुरु बोलते हैं। हमारे फादर के 15,000 के करीब शिष्य थे। ओहो। हमारा इतना बड़ा घर था कि ये समझ लिए करीब आधे एकड़ में मकान था हमारा। एक मकान पूरा का पूरा जो है ना, जिसमें हमने 14-15 फैमिली मेम्बर्स रहते थे। एक घेर बना हुआ था जिसके अंदर हमारी एक गाय थी, एक भैंस थी और एक घोड़ी रखी थी हमारे फादर ने। आधा पोर्शन जो है हमारे जो मकान था उसको अब गवर्नमेंट ने वहाँ पर, पाकिस्तान गवर्नमेंट ने प्राइमरी स्कूल बना दिया लड़कियों की। हमारे 2 चाचा जी थे, एक ताया जी थे, उनके सबके बच्चे थे, लड़कियाँ लड़के, 14 टोटल फैमिली मेंबर्स थे। बहुत बुरा हाल सी जी, तनकी दसी इस करके महाराज ये दिन आन ना कहते जरा आए ना तो महाराज ये दिन कभी पहले आनी ना। ऐसी ये आज महाराज अगे हे परमात्मा ये टाइम मुड़ के ना ले आई। तो थोड़ा नाम की है जी? मेरा किशन लाल है। तेरा नाम लक्ष्मी राम है। मेरा दादा जी लक्ष्मी दास जी। तेरा जन्म कितने हुआ जी? जन्म मेरा जिला जेलम च, तहसील पिंड दादन खान च। ठीक है, कितनी उम्र सी ਤੁਹਾਡੀ ਜਦੋਂ ਪਾਕਿस्तान? मेरी 8 साल ਦੀ ਸੀ। 2 ਜਮਾਤਾਂ ਪੜ੍ਹੇ ਆਂ, दूसरी पढ़ के इधर आ गए। ਤੇ ਤੁਹਾਡਾ ਜਿਹੜਾ ਘਰ ਹੈ ਉਹ ਕਿੱਥੇ ਤੁਸੀਂ ਦਾਦਨ ਖਾਨ ਵਿੱਚ? ਦਾਦਨ ਖਾਨ ਦੇ ਵਿੱਚ ਛੋਟਾ ਕੋਟ, 2 ਕੋਟ ਸੀ, ਇੱਕ ਛੋਟਾ ਕੋਟ ਸੀ, ਇੱਕ ਵੱਡਾ ਕੋਟ ਸੀਗਾ। ਵੱਡੇ ਕੋਟ ਦੇ ਵਿੱਚ ਅਸੀਂ ਰਹਿੰਦੇ ਸੀਗੇ ਤੇ ਖੇਤੀਬਾੜੀ ਕਰਦੇ ਸੀ। ਦਾਦਾ ਮੇਰਾ ਪਟਵਾਰੀ ਸੀਗਾ ਤੇ ਉਹ ਹਾਟੇ ਬਣਾ ਕੇ ਵੇਚਦੇ ਸਨ ਤੇ ਸਾਡੀ ਦੁਕਾਨ ਸੀਗੀ ਉਹਦੀ ਆੜਤ ਦੀ ਸਾਰੀ ਮੰਡੀ ਦੇ ਵਿੱਚ। ਅਸੀਂ ਨਾ ਸਾਡੇ ਕੋਲ 12-14 ਪੱਲੇਦਾਰ ਉਹ ਕੰਮ ਕਰਦੇ ਸੀਗੇ, ਜ਼ਮੀਨ ਤੇ ਰੱਖ ਕੇ ਵੇਚਣਾ ਗੋੜੀਆਂ ਦੇ। ਉਹ ਫਿਰ ਸ਼ਾਮ ਨੂੰ ਗਰਾਈ ਕਰਨੀ। ਘਰ ਪੱਕਾ ਸੀ ਤੁਹਾਡਾ? ਹਾਂਜੀ, ਘਰ ਪੱਕਾ ਸੀ। ਕਿੰਨੇ ਸਨ ਚਾਚੇ ਤਾਏ? ਇੱਕੋ ਚਾਚਾ ਸੀ, ਚਾਚੇ ਦਾ ਫਕੀਰ ਚੰਦ ਬਾਜ਼ਾਰ ਸੀ, ਇੱਕੋ ਬਾਜ਼ਾਰ ਸੀ ਵੱਡਾ ਸਾਰਾ। ਆਪਣੀ ਮੇਰੀ ਅਸੀਂ ਪੰਡਤ ਹੁੰਦੇ ਹਾਂ। ਪੰਡਤ ਕਿੰਨੇ ਘਰ ਸਨ ਪੰਡਤਾਂ ਦੇ ਉੱਤੇ? ਐਸੀ 6-7 ਘਰ ਸੀਗੇ ਤੇ ਬਾਕੀ ਖੱਤਰੀਆਂ ਦੇ ਸੀ, ਹੋਰ ਜਾਤਾਂ ਦੇ ਸੀਗੇ ਤੇ ਮੁਸਲਮਾਨ ਬਹੁਤ ਸੀ ਉੱਥੇ। ਕਿਸੇ ਮੁਸਲਮਾਨ ਦਾ ਨਾਂ ਕਿਤੇ? ਰਾਜਾ ਕਹਿੰਦੇ ਸੀ ਉਹਨੂੰ। ਤੁਹਾਡੇ ਮਹੱਲੇ ਚ ਰਹਿੰਦਾ? ਹਾਂ, ਮਹੱਲੇ ਚ। ਉਹ ਸਭ ਤੋਂ ਅਮੀਰ ਆਦਮੀ ਸੀਗਾ, ਉਹ ਸਭ ਤੋਂ ਅਮੀਰ ਹੈ। ਅਸੀਂ ਜਦੋਂ ਪਾਕਿस्तान ਆਏ ਆ ਨਾ ਤੇ ਸਾਰਾ ਭਾਂਡਾ ਟੀਂਡਾ ਜੋ ਸਮਾਨ ਬਿਸਤਰੇ ਵਗੈਰਾ ਉਹਨਾਂ ਦੇ ਘਰ ਧਰ ਕੇ ਆਏ ਆ। ਜੀ अस्सलाम वालेकुम रहमतुल्लाह। ਮੈਂ ਪਹੁੰਚ ਗਿਆ ਜੀ ਪਿੰਡ ਦਾਦਨ ਖਾਂ ਤੇ ਇਸ ਤੋਂ ਪਹਿਲੇ ਮੈਂ ਗਿਆ ਸੀ ਹਾਮ ਬਨ ਨੂਹ अलैहिस्सलाम ਦੇ ਮਜ਼ਾਰ ਤੇ। ਉਸ ਤੋਂ ਬਾਅਦ ਫਿਰ ਮੈਂ ਕਾਫੀ ਪਿੰਡਾਂ 'ਚੋਂ ਚੱਕਰ ਲਗਾਉਂਦੇ ਆ ਜਿਹੜਾ ਨਾ ਆਫ ਰੋਡ ਕਾਫੀ ਕੱਚੇ ਰਸਤਿਆਂ ਤੋਂ ਹੋ ਕੇ ਹੁਣ ਮੈਂ ਪਹੁੰਚਿਆ ਪਿੰਡ ਦਾਦਨ ਖਾਂ ਤੇ ਇਹ ਮੇਰੇ ਪਿੱਛੇ ਪਹਾੜੀ ਇਲਾਕਾ ਹੈ। ਇਹ ਦੇਖੋ ਨਾ ਬੜੇ ਦੂਰ ਤੱਕ ਫੈਲਿਆ ਤੇ ਮੈਂ ਨਾਲੇ ਤੁਹਾਨੂੰ ਪਿੰਡ ਦਾਦਰ ਖਾਂ ਦਿਖਾਉਣਾ, ਨਾਲੇ ਇਹਦੀ ਹਿਸਟਰੀ ਸੁਣਾਉਣਾ ਕਿ ਪਿੰਡ ਦਾਦਰ ਖਾਂ ਕਿਹੜੀ ਤਹਿਸੀਲ ਕਿਹੜੇ ਜ਼ਿਲ੍ਹੇ 'ਚ ਮੌਜੂਦ ਹੈ ਤੇ ਇਹਦਾ ਨਾਮ ਪਿੰਡ ਦਾਦਰ ਖਾਂ ਕਿਉਂ ਰੱਖਿਆ ਗਿਆ। ਅਗਰ ਪਿੰਡ ਦਾਦਰ ਖਾਂ ਦੀ ਹਿਸਟਰੀ ਦੇ ਬਾਰੇ ਗੱਲ ਕਰੀਏ ਤਾਂ ਪਿੰਡ ਦਾਦਰ ਖਾਂ ਇੱਕ ਕਦੀਮ ਸ਼ਹਿਰ ਔਰ ਤਹਿਸੀਲ ਹੈ ਜਿਹੜਾ ਜ਼ਿਲ੍ਹਾ ਜੇਹਲਮ ਪੰਜਾਬ ਦੇ ਵਿੱਚ ਦਰਿਆ ਜੇਹਲਮ ਦੇ ਕਿਨਾਰੇ ਤੇ ਵਾਕਿਆ ਹੈ ਤੇ ਯਕੀਨੀ ਤੌਰ ਤੇ ਕਿਹਾ ਜਾ ਸਕਦਾ ਤਾਂ ਮਹਾਰਾਜਾ ਅਸ਼ੋਕ ਔਰ ਸਿਕੰਦਰ ਆਜ਼ਮ ਦੀ ਆਮਦ ਤੋਂ ਪਹਿਲੇ ਇਹ ਕਸਬਾ ਜਿਹੜਾ ਸੀ ਇਹ ਆਬਾਦ ਸੀ। ਇਸ ਇਲਾਕੇ ਦੀ ਤਾਰੀਖ ਜਿਹੜੀ ਹੈ ਮੌਰਖੀਨ ਦੱਸਦੇ ਨੇ ਕਿ 326 ਕਬਲ ਮਸੀਹ ਦੇ ਨਾਲ ਜੁੜੀ ਹੋਈ ਹੈ। ਯਾਨੀ ਇਹ ਜਿਹੜਾ ਇਲਾਕਾ ਆ ਇਹ ਹਜ਼ਰਤ ਈਸਾ अलैहिस्सलाम ਦੀ ਪੈਦਾਇਸ਼ ਤੋਂ 326 ਸਾਲ
ਪਹਿਲੇ ਦਾ ਆਬਾਦ ਸੀ। ਫਿਰ ਜਦੋਂ ਸਿਕੰਦਰ ਆਜ਼ਮ ਨੇ ਇੱਥੇ ਕਿਆਮ ਕੀਤਾ, ਉਸ ਦੌਰਾਨ ਫਿਰ ਰਾਜਾ ਪੋਰਸ ਦੇ ਨਾਲ ਉਹਦੀ ਜੰਗ ਹੋਈ। ਕਸਬੇ ਦਾ ਨਾਮ ਇੱਕ ਸੂਫੀ ਬਜ਼ੁਰਗ ਹੋਏ ਨੇ ਦਾਦਨ ਖਾਂ, ਉਹਨਾਂ ਦੇ ਨਾਮ ਤੇ ਰੱਖਿਆ ਗਿਆ। ਤੇ ਫਿਰ ਬਰਤਾਨਵੀ ਦੌਰ ਆਇਆ, ਇਹ ਇੱਕ ਅਹਿਮ ਤਹਿਸੀਲ ਦਾ ਹੈੱਡਕੁਆਟਰ ਬਣ ਗਿਆ। ਤੇ ਫਿਰ 1867 ਦੇ ਵਿੱਚ ਇਸ ਨੂੰ ਮਿਊਨਿਸਪੈਲਿਟੀ ਦਾ ਦਰਜਾ ਦੇ ਦਿੱਤਾ ਗਿਆ। ਐਲੇ ਜੀ ਇਹ ਹੈਗੇ ਜੇ ਸਕੂਲ ਦਾ ਡਾਕਟਰ ਅਬਦੁਲ ਕਰੀਮ ਬਲਾਕ, ਜਿੱਥੇ ਤੁਸੀਂ ਪੜ੍ਹਦੇ ਰਹੇ। ਤੇ ਫਿਰ ਉਸ ਤੋਂ ਇਲਾਵਾ ਇੱਥੇ ਇਹਦੀ ਹਾਲਤ ਕੁਛ ਵਿਸ਼ੇ ਦੀ ਮਖਦੂਸ਼ ਹੈ। ਇਹ ਇੱਕ ਮੰਦਰ ਹੈ ਜਾਂ ਸਮਾਧ। ਅਗਰ ਇਹਦੀ ਬਣਾਵਟ ਨੂੰ ਦੇਖਿਆ ਜਾਏ ਤੇ ਇਹ ਮੰਦਰ ਨਹੀਂ ਬਲਕਿ ਸਮਾਧ ਹੀ ਮਹਿਸੂਸ ਹੁੰਦੀ ਹੈ। ਇਹ ਦੇਖੋ ਨਾ, ਇਹ ਆਬਾਦੀ ਤੋਂ ਬਾਹਰ। ਇਹਦੇ ਉੱਪਰਲੀ ਹਾਲਤ ਦੇਖੀਏ ਤੇ ਕਾਫੀ ਹੱਦ ਤੱਕ ਬਿਹਤਰ ਹੈ। ਅਗਰ ਨੀਚੇ ਵਾਲੀ ਹਾਲਤ ਇਹਦੀ ਬੇਸ ਦੇਖੀਏ तो वो काफ़ी मखदूश हो गई है। तो गौरमेंट ਨੂੰ ਚਾਹੀਦਾ ਹੈ ਕਿ ਇਸ ਦੇ ਬਾਰੇ ਕੋਈ ਥੋੜ੍ਹਾ ਜਿਹਾ ਧਿਆਨ ਕਰਨ ਤਾਂ ਕਿ ਇਸ ਨੂੰ ਮਜ਼ੀਦ ਇਹਦੀ ਹਾਲਤ ख़राब ਹੋਣ ਤੋਂ ਬਚਾਇਆ ਜਾ ਸਕੇ। ਇਹ ਕੁਛ ਅੰਦਰ ਦਾ ਹਿੱਸਾ, ਉੱਪਰ ਨਕਸ਼ ਨਗਾਰ ਵੀ ख़त्म ਹੋ ਗਏ ਨੇ, ਬਾਕੀ ਨੀਚੇ ਜਿਹੜੀ ਇਹਦੀ ਬੇਸ ਉਹ ख़त्म ਹੋ ਗਈ ਹੈ। ਇਹ ਦੇਖੋ ਨਾ ਹਜੇ ਕਿੰਨਾ ਖੂਬਸੂਰਤ ਇਹਦੇ ਜਿਹੜੇ ਝਰੋਕੇ ਬਣੇ ਹੋਏ ਨੇ, ਚਿਰਾਗ ਵਗੈਰਾ ਉਸ ਵਕਤ ਚਲਾਉਣ ਵਾਸਤੇ। ਇਹ ਹੁਣ ਜਿਹੜੇ ਗੁੜਾ ਦੇ ਰਹਿਣ ਵਾਲੇ ਦੋਸਤ ਅਹਿਬਾਬ ਨੇ, ਉਹਨਾਂ ਅੱਗੇ ਰਿਕੁਐਸਟ ਹੈ ਕਿ ਇਹ ਥੋੜ੍ਹਾ ਜਿਹਾ ਕੋਈ ਅਗਰ ਕਿਸੇ ਨੂੰ ਮਾਲੂਮਾਤ ਹਨ ਜਾਂ ਖਿਉੜਾ ਤੋਂ ਇੰਡੀਆ ਜਾਣ ਵਾਲੇ ਜਿਹੜੇ ਦੋਸਤ ਨੇ, ਉਹ ਇਹ ਦੱਸ ਸਕਦੇ ਨੇ ਕਿ ਇਹ ਵਾਲੀ ਬਿਲਡਿੰਗ ਸਮਾਧ ਸੀ ਜਾਂ ਫਿਰ ਮੰਦਰ ਸੀ। ਜੀ ਅਸਲਾਮ ਵਾਲੇਕਮ। ਮੈਂ ਇਸ ਵਕਤ ਖੜਾ ਹਾਂ ਜੀ ਪਿੰਡ ਦਾਦਨ ਖਾਂ। ਇਹਨੂੰ ਦੱਸਦੇ ਨੇ ਕਿ ਇਹ ਵਾਲਾ ਜੀ ਇਹ ਨਾਗ ਮੰਦਰ ਹੈ। ਇਹਦੇ ਉੱਪਰ ਮੇਰਾ ਖਿਆਲ ਕਲਸ਼ ਵੀ ਲੱਗਾ ਹੋਏਗਾ ਤੇ ਜਿਹੜਾ ਨਾ ਉਹ ਕਿਸੇ ਵਕਤ ਗਿਰਾ ਦਿੱਤਾ ਗਿਆ। ਇੱਧਰ ਪਿੰਡ ਦਾਦਨ ਖਾਂ ਸ਼ਹਿਰ ਹੈ ਤੇ ਇੱਧਰਲੀ ਸਾਈਡ ਤੇ ਇਹ ਵਾਲਾ ਰੋਡ ਜਿਹੜਾ ਨਾ ਜੀ ਇਹ ਜਾ ਰਿਹਾ ਖਿਉੜਾ ਤੋਂ ਤਕਰੀਬਨ 5 ਕਿਲੋਮੀਟਰ। ਤੇ ਇੱਥੇ ਹਿੰਦੂਆਂ ਦੀ ਆਬਾਦੀ ਜਿਹੜੀ ਹੈ ਉਹ ਅਕਸਰੀਅਤ ਨਾਲ ਰਹਿੰਦੀ ਸੀ, ਜਿਸ ਵਾਸਤੇ ਉਹਨਾਂ ਨੇ ਫਿਰ ਇੱਥੇ ਆਪਣੀ ਇਬਾਦਤਗਾਹ ਵਾਸਤੇ ਮੰਦਰ ਬਣਾਇਆ। ਮੰਦਰ ਹਜੇ ਤੱਕ ਖੂਬਸੂਰਤ ਹੈ, ਕੋਈ ਗਿਰਾਇਆ ਨਹੀਂ ਗਿਆ, ਸੰਭਾਲ ਕੇ ਰੱਖਿਆ ਗਿਆ ਤੇ ਬਹੁਤ ਅੱਛਾ ਜਿਹੜਾ ਨਾ ਉਹ ਲੱਗ ਰਿਹਾ ਹੈ ਕਿ ਤਰੀਕੀ ਵਿਰਸੇ ਨੂੰ ਇਹਨਾਂ ਨੇ ਤੋੜ ਫੋੜ ਨਹੀਂ ਕੀਤੀ ਤੇ ਇਹ ਜਿਹੜਾ ਨਾ ਜੀ ਬਹੁਤ ਅੱਛਾ ਹੈ। इस तरह से घोड़ा माइन जहाँ से मैं अंदर छुपे हैं और ये है खेवड़ा सिटी। कितना खूबसूरत मंजर है दूर दूर तक। ये ऐसे ही फिर ये चढ़ाइयाँ चढ़नी पड़ेंगी ऊपर। अल्लाह खैर वफियत रखे। बहुत ही खूबसूरत व्यू है जी। इस तरफ देखें तो ये खेवड़ा सिटी है। यहाँ पर मुझे ऐसे लगता है जैसे कि यहाँ पर हिंदुओं की या सिखों की तादाद भी होगी लाजमी।